ਕੱਲ ਸ਼ਾਮ ਦੇ ਪ੍ਰੋਗਰਾਮ 'ਚ ਵੀ ਆਪਾਂ ਇਹ ਜਿਹੜੀ ਖਬਰ ਸ਼ੇਅਰ ਕੀਤੀ ਸੀ ਵੀ ਕਿਸ ਤਰੀਕੇ ਦੇ ਨਾਲ ਸੇਂਟ ਪਾਲ ਦੇ ਵਿੱਚ ਰਹਿਣ ਵਾਲਾ ਚੌਂਗਲੀ ਸਕਾਟ ਥਾਓ ਹਮੋਂਗ ਦੇ ਕਹਿ ਲਓ ਵੀ ਉਸ ਐਥਨੀਸਿਟੀ ਦਾ, ਪਰ ਉਹ ਯੂਐਸ ਜਿਹੜਾ ਸਿਟੀਜ਼ਨ ਸੀ, ਉਸ ਨੂੰ ਕਿਸ ਤਰੀਕੇ ਦੇ ਨਾਲ ਕੱਛੇ ਦੇ ਵਿੱਚ ਨਿੱਕਰ ਦੇ ਵਿੱਚ ਹੀ ਲੈ ਗਏ। ਕੱਪੜੇ ਵੀ ਜਿਹੜੇ ਉਸਨੇ ਨਹੀਂ ਸੀ ਪਾਏ ਹੋਏ, ਅਨਡਰੈਸ ਸੀ, ਤੇ ਬਾਹਰ ਬਿਟਰ ਕੋਲਡ ਸੀਗਾ, -32 ਡਿਗਰੀ ਦਾ ਕਹਿੰਦੇ ਵੀ ਟੈਂਪਰੇਚਰ ਬਾਹਰ ਨਾਲ ਦੇ ਨਾਲ ਜਿਹੜਾ ਉਹ ਚੱਲ ਰਿਹਾ ਸੀਗਾ। ਉਸ ਦੇ ਬਾਵਜੂਦ ਉਹਦੇ ਉੱਤੇ ਇੱਕ ਕੰਬਲ ਸਿੱਟ ਕੇ ਤੇ ਉਸ ਨੂੰ ਲੈ ਗਏ। ਪਹਿਲਾਂ ਡੋਰ ਉਹਦੇ ਮੇਨ ਘਰ ਦੀ ਭੰਨੀ, ਅੰਦਰ ਬੜੇ ਗਨਸ ਡਰੋਨ ਸੀਗੇ। ਉਹਦੇ ਪਰਿਵਾਰ ਵਾਲੇ, ਉਹਦੀ ਬੇਟੀ ਵੀ ਉੱਥੇ ਕਹਿੰਦੇ ਨਾਲ ਅੰਦਰ ਸੀ, ਨਾਲ ਉਹਦਾ ਜਿਹੜਾ ਗ੍ਰੈਂਡ ਜਿਹੜੇ ਚਿਲਡਰਨ ਆ ਉਹ ਵੀ ਉੱਥੇ ਸੀਗੇ। ਤੇ ਉਸ ਨੂੰ ਜਿਹੜਾ ਉਹ ਫੜ ਕੇ ਜਿਹੜਾ ਉਹ ਲੈ ਗਏ। ਕਹਿੰਦਾ ਵੀ ਮੈਂ ਕਹਿੰਦਾ ਰਿਹਾ ਵੀ ਮੈਂ ਯੂਐਸ ਸਿਟੀਜ਼ਨ ਆ। ਕਹਿੰਦਾ ਵੀ ਉਹਨਾਂ ਨੇ ਮੇਰੀ ਉਦੋਂ ਇੱਕ ਵੀ ਗੱਲ ਨਹੀਂ ਸੁਣੀ। ਇਹ ਜਿਹੜਾ ਚਾਂਗਲੀ ਸਕਾਟ ਥਾਓ ਆ, ਉਸਨੇ ਇਸ ਦੇ ਬਾਰੇ ਜਿਹੜਾ ਉਹ ਦੱਸਿਆ। ਤੇ ਕਹਿੰਦੇ ਵੀ ਘਰ ਚੋਂ ਜਿਹੜਾ ਉਹ ਚੱਕ ਕੇ ਲੈ ਗਏ, ਵਿਦਆਊਟ ਏ ਸ਼ਰਟ ਔਨ, ਵਿਦਆਊਟ ਏ ਕੋਟ, ਵਿਦਆਊਟ ਪੈਂਟਸ, ਵੀਅਰਿੰਗ ਹਿਸ ਬਾਕਸਰ ਤੇ ਕ੍ਰੌਕਸ। ਕਹਿੰਦੇ ਵੀ ਇਹ ਸਮਝ ਨਹੀਂ ਆ ਰਿਹਾ ਵੀ ਇਹ ਇਸ ਟਾਈਮ ਜਿਹੜਾ ਉਹ ਕੀ ਚੱਲ ਰਿਹਾ ਆ। ਆਈਸ ਵਾਲਿਆਂ ਦੀ ਜਿਹੜਾ ਇਨਫੋਰਸਮੈਂਟ ਆਪਰੇਸ਼ਨ ਹੈ, ਉੱਥੇ ਜਿਹੜਾ ਉਹ ਇਸ ਟਾਈਮ ਚੱਲ ਰਿਹਾ ਆ। ਕੋਈ ਉਸ ਦਾ ਰੈਕਡ ਨਹੀਂ ਸੀਗਾ, ਕੋਈ ਕ੍ਰਿਮੀਨਲ ਰੈਕਡ ਜਿਹੜਾ ਉਸ ਦਾ ਚੌਂਗਲੀ ਸਕਾਟ ਥਾਓ ਦਾ ਨਹੀਂ ਸੀਗਾ। ਤੇ ਪਰਿਵਾਰ ਜਿਹੜਾ ਹੁਣ ਕਹਿੰਦਾ ਵੀ ਇਹ ਮਿਸਟੇਕਨ ਆਈਡੈਂਟੀਟੀ ਆ। ਉਹਨੂੰ ਚੱਕ ਕੇ ਲੈ ਕੇ ਗਏ ਹਰਜੋਤ ਸਿੰਘ ਜੀ, ਏਦਾਂ ਹੀ ਕਹਿ ਲਓ ਵੀ ਇਕੱਲੇ ਕੱਛੇ ਦੇ ਵਿੱਚ। ਤੇ ਚੱਪਲਾਂ ਜਿਹੜੀਆਂ ਉਸਨੇ ਪਾਈਆਂ ਸੀ, ਉੱਤੇ ਕੰਬਲ ਜਿਹੜਾ ਉਹਨਾਂ ਨੇ ਜ਼ਰੂਰ ਸਿੱਟਤਾ ਉੱਤੇ ਇੱਕ, ਤੇ ਬਾਅਦ ਚੋਂ ਲਈ ਜਾਂਦੇ। ਉਹ ਵੀਡੀਓ ਇਸ ਟਾਈਮ ਬਹੁਤ ਜ਼ਿਆਦਾ ਵਾਇਰਲ ਜਿਹੜੀ ਉਹ ਹੈਗੀ ਆ। ਤੇ ਉਸ ਨੂੰ ਹੈਂਡਕਫ ਕੀਤਾ, ਪਿੱਛੇ ਹੱਥ ਕੜੀਆਂ ਲਾ ਕੇ ਜਿਹੜਾ ਉਸ ਨੂੰ ਲੈ ਗਏ। ਫਿਰ ਘੰਟਿਆਂ ਬੱਧੀ ਜਿਹੜੀ ਉਸ ਨੂੰ ਗੱਡੀ ਦੇ ਵਿੱਚ ਬਿਠਾ ਕੇ ਕਹਿੰਦੇ ਘੁੰਮਦੇ ਫਿਰਦੇ ਰਹੇ, ਫਿੰਗਰ ਪ੍ਰਿੰਟ ਕੀਤੇ। ਕਹਿੰਦੇ ਉਹਨੇ ਇੰਟਰਵਿਊ ਦਿੱਤੀ ਆ ਬਾਅਦ ਦੇ ਵਿੱਚ ਹੁਣ ਉਸ ਬੰਦੇ ਨੇ। ਕਹਿੰਦਾ ਵੀ ਮੈਨੂੰ ਬਾਅਦ ਦੇ ਵਿੱਚ ਕਹਿੰਦੇ ਵੀ ਹਾਂ ਤੂੰ ਸਿਟੀਜ਼ਨ ਆ, ਕਹਿੰਦਾ ਵੀ ਉਹ ਤਾਂ ਅੰਦਰ ਪਿਆ ਹੈ ਸਮਾਨ। ਤੇ ਫਿਰ ਕਹਿੰਦੇ ਵੀ ਬਾਅਦ 'ਚ ਜਦੋਂ ਮੈਂ ਕਹਿ ਰਿਹਾ ਸੀਗਾ ਵੀ ਮੇਰੀ ਆਈਡੀ ਉੱਥੇ ਅੰਦਰ ਆ, ਵੀ ਮੈਂ ਤੁਹਾਨੂੰ ਦਿਖਾ ਦਿੰਦਾ ਆ, ਕਹਿੰਦਾ ਉਦੋਂ ਤੁਸੀਂ ਸੁਣੀ ਨਹੀਂ ਗੱਲ, ਤੇ ਹੁਣ ਤੁਸੀਂ ਮੈਨੂੰ ਕਹੀ ਜਾਂਦੇ ਵੀ ਆਈਡੀ ਦਿਖਾ। ਆਈਡੀ ਮੈਂ ਹੁਣ ਕੱਛੇ 'ਚ ਕਿਹੜਾ ਲੈ ਕੇ ਕਹਿੰਦਾ ਤੁਰਿਆ ਫਿਰਦਾ ਵੀ ਇਹ ਏਦਾਂ ਥੋੜ੍ਹੀ ਜਿਹੜੀ ਉਹ ਚੀਜ਼ ਹੁੰਦੀ ਆ। ਸੋ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੀ ਜਿਹੜੀ ਸਕੱਤਰ ਆ ਟ੍ਰੇਸ਼ੀਆ ਮੈਕਲੌਫਲਿਨ, ਉਹਨਾਂ ਨੇ ਸਟੇਟਮੈਂਟ ਜਾਰੀ ਕਰਦੇ ਹੋਏ ਕਿਹਾ ਵੀ 2 ਕਨਵਿਕਟਡ ਸੈਕਸ ਅਫੈਂਡਰਸ ਕਹਿੰਦੇ ਵੀ ਉਸੇ ਥਾਂ ਦੇ ਉੱਤੇ ਰਹਿੰਦੇ ਸੀਗੇ ਜਿੱਥੇ ਯੂਐਸ ਸਿਟੀਜ਼ਨ ਨੂੰ ਜਿਹੜਾ ਉਹ ਉੱਥੇ ਹੀ ਉਹ ਰਹਿ ਰਿਹਾ ਸੀਗਾ। ਇੰਡੀਵਿਜੂਅਲ ਨੇ ਕਹਿੰਦੇ ਵੀ ਫਿੰਗਰਪ੍ਰਿੰਟ ਤੇ ਫੇਸ਼ੀਅਲ ਆਈਡੀ ਕਰਾਉਣ ਤੋਂ ਪਹਿਲਾਂ ਨਾ ਕਰ ਦਿੱਤੀ, ਤੇ ਬਾਅਦ ਦੇ ਵਿੱਚ ਇਹ ਮੈਚ ਕਰ ਗਿਆ ਉਹਨਾਂ ਦੀ ਡਿਸਕ੍ਰਿਪਸ਼ਨ ਦੇ ਨਾਲ। ਜਿਹੜੇ ਟਾਰਗੇਟ ਸੀਗੇ 2 ਜਾਣੇ, ਮਤਲਬ ਤਿੰਨੇ ਜਾਣੇ ਇੱਕੋ ਜਿਹੀ ਸ਼ਕਲ ਦੇ ਜਿਹੜੇ ਉਹ ਹੋਏ, ਵੀ ਉਹਨਾਂ ਨੂੰ ਤਿੰਨਾਂ ਨੂੰ ਹੀ ਇੱਕੋ ਜਿਹੇ ਨੂੰ ਸਮਝ ਕੇ ਜਿਹੜਾ ਉਹ ਚੱਕ ਲਿਆ। ਕਹਿੰਦੇ ਜੀ ਇਹ ਤਾਂ ਸਾਡਾ ਸਟੈਂਡਰਡ ਪ੍ਰੋਟੋਕਾਲ ਆ, ਅਸੀਂ ਇੰਡੀਵਿਜੂਅਲਸ ਨੂੰ ਹੋਲਡ ਕਰਦੇ ਆ ਉਨੀ ਦੇਰ ਤੱਕ ਜਿੰਨੀ ਦੇਰ ਤੱਕ ਪਬਲਿਕ ਸੇਫਟੀ ਜਿਹੜੀ ਆ ਉਹ ਯਕੀਨੀ ਜਿਹੜੀ ਉਹ ਨਹੀਂ ਬਣਾਈ ਜਿਹੜੀ ਉਹ ਜਾ ਸਕਦੀ। ਸੋ ਹੁਣ ਤੁਸੀਂ ਆਪ ਹਰਜੋਤ ਸਿੰਘ ਜੀ ਹਿਸਾਬ ਲਾ ਲਓ, ਉਹ ਆਪ ਕਹਿ ਰਿਹਾ ਸੀਗਾ ਵੀ ਕਹਿੰਦਾ ਵੀ ਮੇਰੀ ਕੋਲ ਆਈਡੀ ਹੈਗੀ, ਮੈਂ ਦਿਖਾ ਦਿੰਦਾ ਆ। ਉਦੋਂ ਕਹਿੰਦੇ ਉਹਨਾਂ ਨੇ ਸੁਣੀ ਨਹੀਂ, ਬਾਅਦ ਚ ਹੁਣ ਇਹ ਇਦਾਂ ਕਹਿ ਰਹੇ ਆ ਵੀ ਇਹਨੇ ਜੀ ਨਾ ਜਿਹੜੀ ਉਹ ਕਰ ਦਿੱਤੀ ਸੀ। ਇਹਦੀ ਸ਼ਕਲ ਉਹਨਾਂ ਹੀ ਟਾਰਗੇਟ ਦੇ ਨਾਲ, ਸਸਪੈਕਟ ਦੇ ਨਾਲ ਜਿਹੜੀ ਉਹ ਮਿਲਦੀ ਸੀਗੀ। ਸੋ ਮਤਲਬ ਇਹ ਇੱਕ ਕਿਤੇ ਨਾ ਕਿਤੇ ਜਿਹੜਾ ਉਹ ਹੁਣ ਜੋ ਧੱਕਾ ਜਿਹੜਾ ਨਾਲ ਦੇ ਨਾਲ ਜਿਹੜਾ ਚੱਲ ਰਿਹਾ ਨਾ, ਇਸ ਦੀ ਆੜ ਦੇ ਵਿੱਚ ਇਹ ਜਿਹੜਾ ਦੇਖਣ ਵਾਲੀ ਗੱਲ ਆ। ਕਿਉਂਕਿ ਇੱਥੇ ਬਹੁਤ ਸਾਰੇ ਲੋਕ ਇਹ ਕਹਿੰਦੇ ਵੀ ਲੈ ਆਈਡੀ ਦਿਖਾ ਦਿੰਦਾ। ਉਹ ਕਹਿੰਦਾ ਵੀ ਮੈਂ ਕਿਹਾ ਉਹਨਾਂ ਨੂੰ, ਇਹਨੇ ਆਪ ਆਪਣੀ ਇੰਟਰਵਿਊ ਦੇ ਵਿੱਚ ਜਿਹੜੀ ਬਾਅਦ ਚ ਰਿਪੋਰਟਰਸ ਦੇ ਨਾਲ ਕੀਤੀ ਆ, ਉਹ ਕਹਿੰਦਾ ਵੀ ਮੈਂ ਕਿਹਾ ਉਹਨਾਂ ਨੂੰ ਵੀ ਮੈਂ ਆਈਡੀ ਮੇਰੀ ਪਈ ਹੈ, ਮੈਂ ਦਿਖਾ ਦਿੰਦਾ। ਕਹਿੰਦਾ ਉਹਨਾਂ ਨੇ ਸੁਣੀ ਨਹੀਂ। ਤੇ ਹੁਣ ਦੇਖੋ ਸਟੇਟਮੈਂਟ ਇਹ ਜਾਰੀ ਕਰਦੇ ਵੀ ਇਹਨੇ ਆਈਡੀ ਦਿਖਾਉਣ ਤੋਂ ਤੇ ਫੇਸ਼ੀਅਲ ਆਈਡੀ ਤੇ ਫਿੰਗਰਪ੍ਰਿੰਟ ਕਰਨ ਤੋਂ ਨਾ ਕਰ ਦਿੱਤਾ। ਘੰਟੇ ਬਾਅਦ ਵੀ ਫਿਰ ਉਹਨੂੰ ਉਹ ਗੱਡੀ 'ਚ ਉਸੇ 'ਚ ਹੀ ਛੱਡ ਕੇ ਗਏ, ਉਦਾਂ ਹੀ ਜਿਹੜਾ ਤੁਸੀਂ ਛੱਡ ਕੇ ਗਏ, ਉਦੋਂ ਵੀ ਉਹਨੇ ਫਿੰਗਰਪ੍ਰਿੰਟ ਉਹਦੇ ਹੋਏ। ਉਹ ਸਾਰਾ ਕੁਛ ਜਿਹੜਾ ਉਹ ਹੋਇਆ ਹੈਗਾ। ਸੋ ਇਹ ਬਹੁਤ ਇਸ ਟਾਈਮ ਕਸੂਤਾ ਜਿਹੜਾ ਕੰਮ ਜਿਹੜਾ ਹਰਜੋਤ ਸਿੰਘ ਜੀ ਇਹ ਬਣ ਚੁੱਕਾ ਹੈਗਾ ਆ। ਤੇ ਕਹਿੰਦੇ ਵੀ ਕੋਈ ਮਾਫੀ ਨਹੀਂ, ਕੋਈ ਕੁਛ ਨਹੀਂ। ਉਹਨਾਂ ਨੇ ਕਿਹਾ ਵੀ ਇੱਕ ਯੂਐਸ ਸਿਟੀਜ਼ਨ ਦੇ ਨਾਲ ਇਹਨਾਂ ਨੇ ਇਸ ਤਰੀਕੇ ਦੇ ਨਾਲ ਵਤੀਰਾ ਜਿਹੜਾ ਉਹ ਕੀਤਾ ਜਿਹੜਾ ਉਹ ਹੈਗਾ ਆ। ਤੇ ਉਸ ਇੱਕ ਆੜ ਦੇ ਵਿੱਚ ਜਿਹੜਾ ਹਰ ਇੱਕ ਅਬਿਊਜ਼ ਆਫ ਪਾਵਰ ਨੂੰ ਜਿਹੜਾ ਜਸਟੀਫਾਈ ਜਿਹੜਾ ਉਹ ਕਰ ਰਹੇ ਆ, ਇਹ ਕਹਿ ਕੇ ਵੀ ਉਸੇ ਘਰ ਦੇ ਵਿੱਚ ਉਹ ਲੋਕ ਸ਼ਾਇਦ ਰਹਿ ਰਹੇ ਸੀਗੇ ਜਿਨ੍ਹਾਂ ਦੇ ਉੱਤੇ ਸਸਪੈਕਟ ਆ, ਇਸ ਲਈ ਇਹਨੂੰ ਫੜ ਲਿਆ ਤੇ ਇਹਦਾ ਹੁਲੀਆ ਜਿਹੜਾ ਉਹਨਾਂ ਦੇ ਨਾਲ ਮਿਲਦਾ ਸੀਗਾ, ਇਸ ਲਈ ਆਪਾਂ ਜਿਹੜਾ ਇਹਨਾਂ ਨੂੰ ਚੱਕ ਲਿਆ। ਤੇ ਇਹ ਤਾਂ ਵੈਸੇ ਹੁਣ ਬੇਇੱਜ਼ਤੀ ਵਾਲੀ ਹਿਸਾਬ ਹੀ ਆ ਵੀ ਨੰਗੇ ਨੂੰ ਹੀ ਜਿਹੜਾ ਬੰਦੇ ਨੂੰ ਇਸ ਤਰੀਕੇ ਦੇ ਨਾਲ ਇੰਨੀ ਠੰਡ ਦੇ ਵਿੱਚ ਜਿਹੜਾ ਉਹ ਬਾਹਰ ਲੈ ਜਾਣ। ਉਹ ਵੀ ਬਜ਼ੁਰਗ ਸੀ, 70 ਸਾਲਾਂ ਦੇ ਲਾਗੇ, ਲਾਓਸ ਦਾ ਰਹਿਣ ਵਾਲਾ ਸੀ।
ਤੇ ਇੱਥੇ ਬਹੁਤ ਸਾਲਾਂ ਤੋਂ 30 ਸਾਲਾਂ ਤੋਂ ਵੱਧ 30 ਸਮੇਂ ਸਾਲ ਤੋਂ ਤੋਂ ਅਮਰੀਕਾ 'ਚ ਸਿਟੀਜ਼ਨ ਰਹਿ ਸੀ। ਰਿਹਾ ਸੀ, ਹਾਂ। ਸਿਟੀਜ਼ਨ ਸੀ। ਤੇ ਸਰੋਤਿਆਂ ਨੂੰ ਦੱਸਦੇ ਜਾਈਏ ਵੀ ਜਿਹੜਾ ਇੱਕ 1961 ਤੋਂ ਲੈ ਕੇ 1975 ਦੇ ਵਿੱਚ ਅਮਰੀਕਾ ਦੀ ਸਰਕਾਰ ਨੇ ਇੱਕ ਸੀਕ੍ਰੇਟ ਜੰਗ ਕਾਮਰੇਡਾਂ ਦੇ ਉਲਟ ਸ਼ੁਰੂ ਕੀਤੀ ਸੀ। ਉਸ ਟਾਈਮ ਦੇ ਉੱਤੇ ਜਿਹੜੇ ਇਹ ਹਮੰਗ ਮੂਲ ਦੇ ਲੋਕ ਆ ਲਾਓਸ ਦੇ, ਇਹਨਾਂ ਨੇ CIA ਦਾ ਸਪੋਰਟ ਕੀਤਾ ਸੀ। ਈਵਨ ਇਹਦੀ ਜਿਹੜੀ ਵਾਈਫ ਆ ਉਹ ਨਰਸ ਸੀ ਤੇ ਉਹ ਕਹਿੰਦੀ ਪਈ ਜਿਹੜੇ CIA ਦੇ ਸਪੋਰਟਰ ਸੀ ਉਹਨਾਂ ਦੀ ਉਹ ਇੱਕ ਤਰ੍ਹਾਂ ਦੇ ਨਾਲ ਹੈਲਥ ਕੇਅਰ ਦੀ ਜਿਹੜੀ ਸੇਵਾ ਸੀ ਉਹ ਕਰਦੀ ਰਹੀ ਹੈਗੀ ਆ। ਹੁਣ ਉਹਦੀ ਵਾਈਫ ਜਿਹੜੀ ਡੈਡ ਆ। ਸੋ ਇੱਥੋਂ ਸਾਨੂੰ ਸਾਰਿਆਂ ਨੂੰ ਦੇਖਣ ਨੂੰ ਇਹ ਆ ਵੀ ਬਹੁਤ ਵਾਰ ਆਪਣੀਆਂ ਵੀ ਸਿੱਖ ਆਰਗੇਨਾਈਜੇਸ਼ਨ ਕਹਿੰਦੀਆਂ ਵੀ ਤੁਹਾਡੇ ਕੀ ਰਾਈਟਸ ਆ, ਮੇਰੇ ਤਾਂ ਰਾਈਟਸ ਆ ਜੀ, ਦਰਵਾਜ਼ਾ ਨਾ ਖੋਲੋ ਜੀ, ਤੁਸੀਂ ਆਹ ਨਾ ਕਰੋ ਜੀ। ਹੁਣ ਤੁਹਾਡੇ ਸਾਹਮਣੇ ਆ ਜੋ ਰਾਈਟ ਤਾਂ ਹੋ ਗਿਆ ਹੈਗੇ, ਪਰ ਇਹ ਹੈਗਾ। ਮੰਨਦੇ ਨਹੀਂ ਨਾ ਪਏ ਇਸ ਟਾਈਮ ਰਾਈਟਸ ਨੂੰ। ਜੀ। ਸੋ ਉਹ ਤੁਹਾਨੂੰ ਹੁਣ ਸਾਹਮਣੇ ਤੁਹਾਨੂੰ ਦੱਸ ਰਹੇ ਆ ਵੀ ਆਹ ਕੁਝ ਜੋ ਆ ਉਹ ਵਾਪਰਿਆ ਹੈਗਾ। ਸੋ ਇਹ ਤੋਂ ਇੱਕ ਲੈਸਨ ਵੀ ਜ਼ਰੂਰ ਲੈਣਾ ਆ ਜਿਹੜੇ ਸਾਡੇ ਸਰੋਤੇ ਸੁਣ ਰਹੇ ਹੈਗੇ ਆ। ਕੈਲੀਫੋਰਨੀਆ ਦੇ ਵਿੱਚ ਵੀ ਇਹ ਲਾ ਹੈਗਾ ਜਿਹੜੇ ਸੈਕਸ offender ਵਾਲਾ ਮੈਗਨ ਲਾ ਕਰਕੇ ਜਾਣਿਆ ਜਾਂਦਾ। ਇਹਨਾਂ ਨੂੰ ਨਾ ਜਿਹੜਾ ਕੋਈ ਬੰਦਾ ਇਦਾਂ ਦੇ ਕੰਮ ਦੇ ਵਿੱਚ ਇਨਵੋਲਵ ਹੁੰਦਾ ਆ, ਉਹ ਚਾਰਜ ਹੋ ਜਾਂਦਾ, ਉਹ ਤੋਂ ਬਾਅਦ ਉਹਨੂੰ ਸੈਕਸ offender ਲਿਸਟ ਦੇ ਵਿੱਚ ਪਾਇਆ ਜਾਂਦਾ ਹੈਗਾ ਜੇ ਉਹਦਾ ਐਡਰੈਸ ਉਹਨੂੰ ਗਲਤ ਕੰਮ ਕੀਤਾ। ਉਹਨੇ ਜਿੱਥੇ ਵੀ ਜਾਣਾ ਉਹਨੂੰ ਮੂਵ ਹੋਣਾ ਕਰਨਾ ਆ, ਉਹਨੂੰ ਦੱਸਣਾ ਪੈਂਦਾ, ਅਪਡੇਟ ਕਰਾਉਣਾ ਪੈਂਦਾ ਹੈ ਐਡਰੈਸ। ਸੋ ਹੁਣ ਆਪਣੇ ਵੀ ਬੰਦੇ ਆ, ਕਈ ਵਾਰ ਤੁਹਾਡੇ ਨਾਲ ਕੋਈ ਰਹਿੰਦੇ, ਕੋਈ ਯਾਰ ਦੋਸਤ ਮਿੱਤਰ ਆ ਗਿਆ, ਮੇਕ ਸ਼ੋਰ ਕਰੋ ਕੋਈ ਇਦਾਂ ਦਾ ਗਲਤ ਕੰਮ ਵਾਲਾ ਨਾ ਹੋਵੇ। ਜਾਂ ਕਈ ਲੈਂਡਲੋਰਡ ਹੈਗੇ ਆ, ਪ੍ਰਾਪਰਟੀਆਂ ਓਨ ਕਰਦੇ ਆ, ਤੁਸੀਂ ਕਿਹਨੂੰ ਟੈਨੈਂਟ ਦੇ ਰਹੇ ਆ, ਉਹਦਾ ਚੈੱਕ ਕਰੋ। ਮੁੜ ਕੇ ਇਹ ਨਾ ਹੋਵੇ ਵੀ ਤੁਹਾਡੀ ਪ੍ਰਾਪਰਟੀ ਦੇ ਉੱਤੇ ਵੀ ਇਹ ਜੋ ਸਾਰਾ ਕੁਝ ਵਾਪਰੇ। ਸੋ ਐਕਚੁਅਲੀ ਤਾਂ ਉਹ ਕ੍ਰਿਮੀਨਲ ਦੇ ਪਿੱਛੇ ਕਹਿ ਰਿਹਾ ਵੀ ਆਪਾਂ ਜਾ ਰਹੇ ਆ, ਪਰ ਉਹਨਾਂ ਦੀ ਜਿਹੜੀ ਵੈਰੀਫਿਕੇਸ਼ਨ ਆ ਉਹ ਬਿਲਕੁਲ ਸਹੀ ਹੋਣੀ ਚਾਹੀਦੀ ਸੀ ਵੀ ਹਾਂ ਬਿਲਕੁਲ ਇਹ ਸਹੀ ਬੰਦਾ ਆ, ਉਹਨੂੰ ਹੀ ਲਿਜਾ ਰਹੇ ਆ, ਨਾ ਕਿ ਆਪਾਂ ਕਿਸੇ ਨੂੰ ਜਿਹੜਾ ਆ ਚੱਕ ਕੇ ਲਿਜਾ ਰਹੇ ਹਾਂ। ਯਾ ਸੋ ਨੈਚੁਰਲਾਈਜ਼ਡ ਸਿਟੀਜ਼ਨ 56 ਸਾਲਾਂ ਦਾ ਹਰਜੋਤ ਸਿੰਘ ਜੀ, ਇਸ ਦਾ ਉਮਰ ਸੀਗੀ ਉੱਦਾਂ, ਚੌਂਗਲੀ ਥਾਓ ਜਿਹੜਾ ਉਹ ਸੀਗਾ। ਤੇ 3000 ਏਜੰਟ ਇਸ ਟਾਈਮ ਆਈਸ ਦੇ ਉੱਥੇ ਮਿਨੀਐਪੋਲਿਸ ਇਲਾਕੇ ਦੇ ਵਿੱਚ ਲੱਗੇ ਹੋਏ ਆ, ਜੋ ਇਮੀਗ੍ਰੇਸ਼ਨ ਕ੍ਰੈਕਡਾਊਨ ਨੂੰ ਜਿਹੜਾ ਉਹ ਕਹਿ ਲਓ ਵੀ ਕਰ ਰਹੇ ਆ। ਤੇ ਉਹ ਉਸੇ ਦਰਮਿਆਨ ਇਹ ਸਾਰਾ ਸਿਚੁਏਸ਼ਨ ਜਿਹੜੀ ਉਹ ਸਾਹਮਣੇ ਆਈ ਆ। ਲੋਨੀਜ਼ੀ ਮੋਆ ਥਾਓ ਦੀ ਜਿਹੜੀ ਸਿਸਟਰ ਇਨ ਲਾ ਆ, ਉਹ ਕਿਹਾ ਵੀ ਠੰਡ ਜਿਹੜੀ ਉਹ ਪੂਰੀ ਜਿਹੜੀ ਉਹ ਪੈ ਰਹੀ ਸੀਗੀ, ਤੇ ਕੋਈ ਕਲੋਥ ਨਾ ਹੋਣ ਦੇ ਕਰਕੇ ਜਿਹੜਾ ਹੋਰ ਵੀ ਟੈਨਸ਼ਨ ਵਾਲੀ ਗੱਲ ਜਿਹੜੀ ਉਹ ਬਣੀ, ਕਿਉਂਕਿ ਕਹਿੰਦੇ ਵੀ ਇਹ ਇੱਕ ਬਜ਼ੁਰਗ ਜਿਹੜਾ ਉਹ ਬੰਦਾ ਸੀਗਾ। ਸੋ ਇਹ ਧਿਆਨ ਜਿਹੜਾ ਉਹ ਰੱਖਣ ਦੀ ਜਿਹੜੀ ਉਹ ਜ਼ਰੂਰਤ ਜਿਹੜੀ ਉਹ ਹੈਗੀ ਆ। ਥਾਓ ਦੀ ਫੈਮਿਲੀ ਨੇ ਕਿਹਾ ਵੀ ਅਧਿਕਾਰੀਆਂ ਨੇ ਕੋਈ ਵੀ ਵਾਰੰਟ ਜਿਹੜਾ ਉਹ ਪ੍ਰੈਜ਼ੈਂਟ ਨਹੀਂ ਕੀਤਾ, ਤੇ ਨਾ ਹੀ ਉਦੋਂ ਉਹਨਾਂ ਨੇ ID ਜਿਹੜੀ ਉਹ ਮੰਗੀ ਜਦ ਉਸ ਨੂੰ ਉਹ ਡਿਟੇਨ ਕੀਤਾ ਜਾ ਰਿਹਾ ਸੀ। ਜਿਹੜਾ ਥਾਓ ਸੀ ਉਹਨੇ ਰਜਿਸਟ ਨਹੀਂ ਕੀਤਾ, ਤੇ ਕਹਿੰਦਾ ਵੀ ਵਲੰਟੀਅਰਲੀ ਆਪਣੇ ਆਪ ਹੀ ਉਹ ਜਿਹੜਾ ਉਹ ਚਲਾ ਗਿਆ, ਜਦ ਕਿ ਉਸ ਨੂੰ ਕੋਈ ਐਕਸਪਲੇਨੇਸ਼ਨ ਨਹੀਂ ਦਿੱਤੀ ਜਾ ਰਹੀ ਸੀ ਵੀ ਉਸ ਨੂੰ ਡਿਟੇਨ ਕਿਹੜੇ ਕਾਰਨ ਕਰਕੇ ਜਿਹੜਾ ਉਹ ਦਿੱਤਾ ਜਾ ਰਿਹਾ ਆ। US ਦੇ ਡਿਸਟ੍ਰਿਕਟ ਜੱਜ ਇੱਕ ਮਿਨੇਸੋਟਾ ਦੇ ਵਿੱਚ, ਉਹਨਾਂ ਨੇ ਇੰਜੰਕਸ਼ਨ ਇਸ਼ੂ ਕੀਤੀ ਆ ਫਰਾਈਡੇ ਦੀ, ਵੀ ਬਲੌਕ ਕੀਤਾ ਹੈ ਵੀ ਟਰੰਪ ਹੁਣਾਂ ਦੀ ਐਡਮਿਨਿਸਟ੍ਰੇਸ਼ਨ ਨੂੰ ਵੀ ਜਿਹੜੀਆਂ ਅਗਰੈਸਿਵ ਟੈਕਟਿਕਸ ਆ ਉਹ ਤੁਸੀਂ ਨਹੀਂ ਵਰਤ ਸਕਦੇ। ਕਹਿੰਦੇ ਵੀ ਇਹ ਇੱਕ ਆਰਡੀਨਰੀ ਸਿਟੀਜ਼ਨ ਨੂੰ ਇਸ ਤਰੀਕੇ ਦੇ ਨਾਲ ਉਹਨਾਂ ਦੇ ਉਲਟ ਤੁਸੀਂ ਅਗਰੈਸਿਵਲੀ ਜਿਹੜੀਆਂ ਟੈਕਟਿਕਸ ਆ ਉਹ ਨਾ ਵਰਤੋ, ਕਿਉਂਕਿ ਕਨਸਟੀਟਿਊਸ਼ਨਲੀ ਪ੍ਰੋਟੈਕਟਡ ਪ੍ਰੋਟੈਸਟ ਕਰਨ ਦਾ ਤੁਹਾਨੂੰ ਅਧਿਕਾਰ ਹੈਗਾ ਆ। ਟਰੰਪ ਐਡਮਿਨਿਸਟ੍ਰੇਸ਼ਨ ਆਲਰੇਡੀ ਇਸ ਇੰਜੰਕਸ਼ਨ ਦੇ ਉਲਟ ਅਪੀਲ ਦਰਜ ਜਿਹੜੀ ਆ ਉਹ ਕਰ ਰਹੇ ਹੈਗੇ ਆ। 4 ਸਾਲ ਦਾ ਸੀਗਾ ਹਰਜੋਤ ਸਿੰਘ ਜੀ ਇਹ ਲਾਓ, ਜਦ ਅਮਰੀਕਾ ਦੇ ਵਿੱਚ ਆਇਆ ਸੀ 1974 ਚ, 1991 ਦਾ ਇਹ US ਦਾ ਸਿਟੀਜ਼ਨ ਹੈਗਾ ਆ। ਲਾਓਸ ਦੇ ਵਿੱਚ ਇਹ ਕਦੀ ਵੀ ਮੁੜ ਕੇ ਨਹੀਂ ਗਿਆ, ਉੱਥੇ ਕੋਈ ਕਹਿੰਦਾ ਰਿਸ਼ਤੇਦਾਰ ਵੀ ਨਹੀਂ ਜਿਹੜਾ ਉਹ ਹੈਗਾ। ਤੇ ਕਹਿੰਦੇ ਵੀ ਉਸ ਟਾਈਮ ਕਰਿਓਕੀ ਕਰ ਰਿਹਾ ਸੀਗਾ, ਸਿੰਘ ਕਰ ਰਿਹਾ ਸੀ, ਜਦ ਦਰਵਾਜ਼ਾ ਦੇ ਉੱਤੇ ਜਿਹੜੇ ਆਈਸ ਦੇ ਏਜੰਟਸ ਆ ਉਹ ਇਹ ਸੇਂਟ ਪੌਲ ਸ਼ਹਿਰ ਆ, ਉੱਥੇ ਵਾਪਰਿਆ। ਤੇ ਉੱਥੇ ਕਾਫੀ ਵੱਡੀ ਪਾਪੂਲੇਸ਼ਨ ਜਿਹੜੀ ਹਮੰਗ ਪਾਪੂਲੇਸ਼ਨ ਰਹਿੰਦੀ, ਜਿੱਦਾਂ ਸਾਡੇ ਫ੍ਰਿਜਨੋ ਸ਼ਹਿਰ ਦੇ ਵਿੱਚ ਹਮੰਗ ਪਾਪੂਲੇਸ਼ਨ ਬਹੁਤ ਆ। ਤੇ ਈਵਨ ਉੱਥੇ ਦਾ ਮੇਅਰ ਵੀ ਜਿਹੜਾ ਉਹਦੀ ਬੈਕਗਰਾਉਂਡ ਹਮੰਗ ਮੂਲ ਦੀ ਹੈਗੀ ਆ। ਜੀ।